ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਭਾਈ ਹੋਰੀ ਕਹਿੰਦੇ ਨੇ ਪਰ ਵੀਰ ਜੀ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਇੰਗਲਿਸ਼ ਸਪੀਕਿੰਗ ਲੋਕ ਰਹਿੰਦੇ ਨੇ ਅਤੇ ਇੰਗਲਿਸ਼ ਦੀ ਵਜ੍ਹਾ ਤੋਂ ਇੰਡੀਆ ਅੱਜ ਸਕਸੈਸਫੁੱਲ ਨੇ। ਇੰਡੀਆ ਵਾਲੇ UK USA ਯੂਰਪ ਦੇ ਵਿੱਚ। ਅੱਜ ਮੈਂ ਤੁਹਾਡੀ ਇਹ ਗਲਤਫਹਿਮੀ ਦੂਰ ਕਰ ਦਿਆਂ ਕਿ ਇੰਡੀਆ ਵਾਲੇ ਇੰਗਲਿਸ਼ ਦੀ ਵਜ੍ਹਾ ਤੋਂ ਪਿੱਛੇ ਨੇ। ਤੁਸੀਂ ਹੈਰਾਨ ਰਹੀ ਹੋਗੇ ਕਿਵੇਂ, ਮੈਂ ਤੁਹਾਨੂੰ ਦੱਸਣਾ। ਚਾਈਨਾ ਔਰ ਇੰਡੀਆ ਦੀ ਆਬਾਦੀ ਇੱਕੋ ਜਿਹੀ ਨਹੀਂ ਹੈ, ਬਲਕਿ ਇੰਡੀਆ ਦੀ ਵੱਧ ਗਈ ਹੈ। ਚਾਈਨਾ ਦਾ GDP ਹੈ 19.7 ਟ੍ਰਿਲੀਅਨ, ਯਾਨੀ ਕਿ 20 ਟ੍ਰਿਲੀਅਨ 2023 ਦੇ ਵਿੱਚ 20 ਟ੍ਰਿਲੀਅਨ। ਇੰਡੀਆ ਦਾ ਵੇ 3.76 ਟ੍ਰਿਲੀਅਨ, ਯਾਨੀ ਕਿ 7 ਗੁਣਾ ਜ਼ਿਆਦਾ, ਤਕਰੀਬਨ ਚਲੋ 6 ਗੁਣਾ ਜ਼ਿਆਦਾ ਕਰ ਲਓ। 6 ਗੁਣਾ ਜ਼ਿਆਦਾ ਹੈ। ਆਬਾਦੀ ਕੁਝ ਨਹੀਂ ਹੈ ਚਾਈਨਾ ਔਰ ਇੰਡੀਆ ਦੀ। ਜਾ ਕੇ ਗੂਗਲ 'ਤੇ ਤੁਸੀਂ ਵੇਖੋ, ਵਿਕੀਪੀਡੀਆ 'ਤੇ ਇੰਡੀਆ ਦੀ ਆਫੀਸ਼ੀਅਲ ਜ਼ੁਬਾਨ ਹੈ ਹਿੰਦੀ ਔਰ ਇੰਗਲਿਸ਼। ਚਾਈਨਾ ਦੀ ਆਫੀਸ਼ੀਅਲ ਜ਼ੁਬਾਨ ਸਿਰਫ ਸਿੰਪਲੀਫਾਈਡ ਚਾਈਨੀਜ਼ ਹੈ। ਯਾਨੀ ਇੰਡੀਆ ਆਪਣੀ ਆਬਾਦੀ ਦੇ ਹਿਸਾਬ ਨਾਲ ਚਾਈਨਾ ਤੋਂ 6 ਗੁਣਾ ਘੱਟ ਉਹਨਾਂ ਦਾ GDP ਵੇ। ਜੇ ਇੰਡੀਆ ਆਪਣੀ ਪੂਰੀ ਕੌਮ ਨੂੰ ਮਾਦਰੀ ਜ਼ਬਾਨਾਂ 'ਚ ਤਲੀਮ ਦਿੰਦਾ ਅਤੇ ਅੱਜ ਇੰਡੀਆ ਦਾ GDP ਵੀ ਓਨਾ ਹੀ ਹੋਣਾ ਚਾਹੀਦਾ ਸੀ ਜਿੰਨਾ ਚਾਈਨਾ ਦਾ। ਜਿੰਨੀ ਬਾਤ ਇਹਦਾ ਮਤਲਬ ਇਹ ਵੇ ਕਿ ਚਾਈਨਾ ਦੇ ਵਿੱਚ ਸਕਿਲਡ ਲੋਕ ਔਰ ਤਲੀਮ ਯਾਫਤਾ ਲੋਕ ਇੰਡੀਆ ਨਾਲੋਂ ਜ਼ਿਆਦਾ ਨੇ। ਹੁਣ ਇੰਡੀਆ ਨੂੰ ਇੰਗਲਿਸ਼ ਦੇ ਵਿੱਚ ਪੜ੍ਹਨ ਦਾ ਇੱਕ ਹੋਰ ਨੁਕਸਾਨ ਤੁਹਾਨੂੰ ਦੱਸਣਾ। ਜਿਹੜੇ ਸਾਊਥ ਵਾਲੇ ਨੇ ਉਹ ਤਾਂ ਇੰਗਲਿਸ਼ ਜਗ੍ਹਾ ਲੰਘ ਗਏ ਨੇ, ਉਹਨਾਂ ਵਾਸਤੇ ਇੰਗਲਿਸ਼ ਇੰਝ ਹੀ ਹੈ ਜਿੰਝ ਸਾਡੇ ਪਾਕਿਸਤਾਨੀਆਂ ਵਾਸਤੇ ਉਰਦੂ ਸਿੱਖਣਾ ਕੋਈ ਮਸਲਾ ਨਹੀਂ। ਲੇਕਿਨ ਜਿਹੜਾ ਹਿੰਦੀ ਬੈਲਟ ਹੈ, ਜਿਹੜਾ ਇੰਡੀਆ ਦੀ ਅਕਸਰੀਤੀ ਆਬਾਦੀ ਹੈ, ਹਿੰਦੀ ਬੈਲਟ ਦੀ ਆਬਾਦੀ ਬਰਥ ਰੇਟ ਵੀ ਜ਼ਿਆਦਾ ਹੈ, ਯਾਨੀ ਕਿ ਦਿਨ ਰਾਤ ਜਾਹਲ ਜ਼ਿਆਦਾ ਪੈਦਾ ਹੋ ਰਹੇ ਨੇ। ਹਿੰਦੀ ਬੈਲਟ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਹੁੰਦੀ ਔਰ ਹਿੰਦੀ ਬੈਲਟ ਇੰਗਲਿਸ਼ ਦੀ ਵਜ੍ਹਾ ਤੋਂ ਜਾਹਲ ਹੈ। ਔਰ ਹਿੰਦੀ ਬੈਲਟ 'ਚ ਹੀ ਫਸਾਦ ਜ਼ਿਆਦਾ ਹੈ। ਜਿਹੜਾ ਹਿੰਦੂ ਤਵਾ ਹੈ, ਜਿਹੜਾ ਇਹਨਾਂ ਤਵਾ ਲਾਇਆ, ਪੰਜਾਬੀ 'ਚ ਅਸੀਂ ਕਹਿੰਦੇ ਹਾਂ ਤਵਾ ਲਾਇਆ ਇਹਨਾਂ ਨੇ, ਉਹ ਇੰਡੀਆ ਦੀ ਤਬਾਹੀ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਹਿੰਦੀ ਬੋਲਣ ਵਾਲਿਆਂ ਦਾ। ਕਿਉਂ ਕਿ ਆਲਾ ਤਲੀਮ ਦੀ ਜ਼ੁਬਾਨ ਇੰਗਲਿਸ਼ ਹੈ, ਅੱਛੀਆਂ ਕਿਤਾਬਾਂ ਇੰਗਲਿਸ਼ ਦੇ ਵਿੱਚ ਨੇ, ਹਿੰਦੀ ਵਾਲਿਆਂ ਨੂੰ ਇੰਗਲਿਸ਼ ਨਹੀਂ ਹੁੰਦੀ। ਹਿੰਦੀ ਵਾਲਿਆਂ ਦੇ ਕੋਲ ਲੇਟੈਸਟ ਲੀਡਰ ਵਿਸ਼ਵਾ ਗੁਰੂ ਮੋਦੀ ਜੀ ਨੇ। ਮੋਦੀ ਜੀ ਦੇ ਦਿਮਾਗ ਦਾ ਲੈਵਲ ਤੁਸੀਂ ਵੇਖ ਲਓ। ਚਾਹ ਲਾਏ, ਪਰ ਦੁਨੀਆ ਜਿੰਨੇ ਵੀ ਚਾਹ ਲਏ ਨੇ ਉਹ ਇਹਦੇ ਤੋਂ ਬਿਹਤਰ ਸੋਚ ਦੇ ਮਾਲਕ ਨੇ। ਹਿੰਦੀ ਬੈਲਟ ਦੇ ਰਹਿਨੁਮਾ ਕੌਣ ਨੇ? ਅਮਿਤ ਸ਼ਾਹ, ਮੋਦੀ ਜੀ, ਯੋਗੀ ਜੀ, ਉਹ RSS ਵਾਲਾ। ਅਤੇ ਜਿਹਨੂੰ ਇੰਡੀਆ ਦੀ ਜਹਾਲਤ ਔਰ ਇੰਡੀਆ ਦੀ ਤਬਾਹੀ ਔਰ ਇੰਡੀਆ ਦੇ ਵਿੱਚ ਹਾਨਾ ਜੰਗੀ ਦੀ ਵਜ੍ਹਾ ਇੰਗਲਿਸ਼ ਬਣੇਗੀ। ਇੰਗਲਿਸ਼ ਕਿਉਂ ਬਣੇਗੀ? ਕਿਉਂਕਿ ਇੰਗਲਿਸ਼ ਦੀ ਵਜ੍ਹਾ ਤੋਂ ਹਿੰਦੀ ਵਾਲੇ ਵਿਚਾਰੇ ਪੜ੍ਹ ਹੀ ਨਹੀਂ ਪਾ ਰਹੇ। ਜੇ ਉਹਨਾਂ ਨੂੰ ਦੁਨੀਆ ਦੀਆਂ ਸਾਰੀਆਂ ਅੱਛੀਆਂ ਕਿਤਾਬਾਂ ਹਿੰਦੀ 'ਚ ਦੇ ਦਿਓ ਨਾ, ਉਹ ਵਿਚਾਰੇ ਥੋੜ੍ਹੀ ਉਹਨਾਂ 'ਚ ਅਕਲ ਆ ਜਾਏਗੀ। ਹੁਣ ਆਬਾਦੀ ਹਿੰਦੀ ਬੈਲਟ ਦੀ ਜ਼ਿਆਦਾ ਹੈ, ਇੰਡੀਆ ਦੇ ਸਾਰੇ ਫੈਸਲੇ ਹਿੰਦੀ ਬੈਲਟ ਕਰਦਾ ਹੈ, ਲੇਕਿਨ ਪੜ੍ਹੇ ਲਿਖੇ ਸਾਊਥ ਵਾਲੇ ਜ਼ਿਆਦਾ ਨੇ ਵਿਚਾਰੇ, ਲੇਕਿਨ ਉਹਨਾਂ ਦੀ ਕੋਈ ਨਹੀਂ ਚੱਲ ਰਹੀ। ਅਤੇ ਤੁਹਾਨੂੰ ਮੈਂ ਇਹ ਸਮਝਾਵਾਂਗਾ GDP ਦੇ ਹਵਾਲੇ ਨਾਲ ਵੀ ਇੰਡੀਆ ਚਾਈਨਾ ਤੋਂ ਪਿੱਛੇ ਵੇ। ਤੁਸੀਂ ਸਾਡੇ ਨਾਲ ਨਾ ਇੰਡੀਆ ਦਾ ਕੰਪੈਰੀਜ਼ਨ ਕਰੋ ਉਸ ਹਵਾਲੇ ਨਾਲ, ਕਿਉਂਕਿ ਉਹਨਾਂ ਦੀ ਆਬਾਦੀ ਵੀ ਸਾਡੇ ਤੋਂ ਜ਼ਿਆਦਾ ਹੈ, ਵਸਾਇਲ ਵੀ ਜ਼ਿਆਦਾ ਨੇ। ਇੱਕ GDP ਦੇ ਹਵਾਲੇ ਨਾਲ ਵੀ ਇੰਡੀਆ ਪਿੱਛੇ ਵੇ ਚਾਈਨਾ ਤੋਂ। ਦੂਸਰਾ ਜਿਹੜਾ ਹਿੰਦੀ ਬੈਲਟ ਹੈ ਉਹਦੀ ਜਹਾਲਤ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਇੰਗਲਿਸ਼ ਦਾ ਹੈ। ਜੇ ਲੋਕਾਂ ਨੂੰ ਉਹਨਾਂ ਦੀਆਂ ਮਾਦਰੀ ਜ਼ਬਾਨਾਂ 'ਚ ਪੜ੍ਹਾਇਆ ਜਾਂਦਾ, ਲੋਕਾਂ ਦੇ ਦਿਮਾਗ ਬੰਦ ਨਾ ਹੁੰਦੇ, ਸਿਆਸਤਦਾਨ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਦੇ। ਇਹ ਹਾਲਾ ਸਾਡਾ ਚੜ੍ਹਦਾ ਪੰਜਾਬ ਹੈ, ਇੱਥੇ ਵੀ ਸਿਰਫ 15 ਲਾਇਬ੍ਰੇਰੀਆਂ ਨੇ। ਮੈਂ ਪਿੱਛੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਲਾਇਬ੍ਰੇਰੀਆਂ ਵਾਲੀ, ਉਹ ਵੇਖੋ। ਸਾਊਥ 'ਚ ਲਾਇਬ੍ਰੇਰੀਆਂ ਜ਼ਿਆਦਾ ਨੇ। ਜਿੱਥੇ ਲਾਇਬ੍ਰੇਰੀਆਂ ਜ਼ਿਆਦਾ ਹੋਣਗੀਆਂ, ਤਾਮਿਲਨਾਡੂ ਦੀ ਆਫੀਸ਼ੀਅਲ ਜ਼ੁਬਾਨ ਤਾਮਿਲ ਹੈ, ਦੂਜਾ ਦਰਜਾ ਇੰਗਲਿਸ਼ ਦਾ। ਹਾਲੇ ਉਹ ਇੰਗਲਿਸ਼ ਉਹਨਾਂ ਨੂੰ ਫੁੱਲ ਹੁੰਦੀ ਹੈ, ਲੇਕਿਨ ਉਹਨਾਂ ਪਹਿਲਾ ਦਰਜਾ ਮਾਂ ਬੋਲੀ ਦਾ ਰੱਖਿਆ। ਅਤੇ ਇਹ ਗੱਲ ਜਿੰਨੀ ਦੇਰ ਤੁਸੀਂ ਨਹੀਂ ਸਮਝੋਗੇ ਕਿ ਕਿਸੇ ਵੀ ਕੌਮ ਦੀ ਤਰੱਕੀ ਵਾਸਤੇ 100% ਲੋਕਾਂ ਨੂੰ ਉਹਨਾਂ ਦੀਆਂ ਮਕਾਮੀ ਮਾਂ ਬੋਲੀਆਂ 'ਚ ਆਲਾ ਤਲੀਮ ਦੇਣਾ ਜ਼ਰੂਰੀ ਹੈ, ਤਾਂ ਹੀ ਉਹ ਆਲਾ ਹੁਨਰਮੰਦ ਬਣਨਗੇ, ਆਲਾ ਤਲੀਮ ਯਾਫਤਾ ਬਣਨਗੇ ਔਰ ਸਿਆਸਤਦਾਨ ਉਹਨਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੇ। ਉਹ ਆਪਣਾ ਦਿਮਾਗ ਲਾ ਕੇ ਸੋਚ ਸਕਣਗੇ। ਅਤੇ ਅੱਲਾ ਕਰੇ ਤੁਹਾਨੂੰ ਸਮਝ ਆ ਜਾਏ। ਅਸਲਾਮ ਵਾਲੇਕੁਮ।